ਸਪੇਨ ਤੋਂ ਬੜੀ ਮਾੜੀ ਖਬਰ ਆ ਰਹੀ ਹੈ। ਪਿਛਲੇ ਵੀਕਐਂਡ ਦੇ ਦੌਰਾਨ ਸਪੇਨ ਦੇ ਵਿੱਚ ਇੱਕ ਹਾਈ ਸਪੀਡ ਜਿਹੜੀ ਟ੍ਰੇਨ ਆ ਉਹਦਾ ਐਕਸੀਡੈਂਟ ਹੋ ਗਿਆ ਸਦਰਨ ਸਪੇਨ ਦੇ ਵਿੱਚ, ਤੇ ਜਿਹਦੇ ਨਾਲ 39 ਲੋਕਾਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਤੇ 300 ਦੇ ਕਰੀਬ ਉਹਦੇ ਵਿੱਚ ਪੈਸੰਜਰ ਸੀਗੇ, ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਸੱਟਾਂ ਵੀ ਲੱਗੀਆਂ। 75 ਦੇ ਕਰੀਬ ਲੋਕ ਜੋ ਆ ਉਹਨਾਂ ਨੂੰ ਹਸਪੀਟਲਾਈਜ਼ ਵੀ ਕੀਤਾ ਗਿਆ ਹੈਗਾ। ਕਾਰਡੋਵਾ ਏਰੀਆ ਜੋ 390 ਕਿਲੋਮੀਟਰ ਸਾਊਥ ਆਫ ਮੈਡਰਿਡ ਆ, ਉੱਥੇ ਉਹਨਾਂ ਨੂੰ ਪਹੁੰਚਾਇਆ ਗਿਆ ਹੈਗਾ। ਜਿਹੜੇ ਆਫੀਸ਼ੀਅਲ ਆ ਉਹ ਕਹਿ ਰਹੇ ਆ ਵੀ ਜਿਹੜਾ ਐਕਸੀਡੈਂਟ ਆ ਬੜਾ ਸਟ੍ਰੇਂਜ ਹੈਗਾ ਆ, ਤੇ ਹਜੇ ਉਹ ਫਿਗਰ ਆਊਟ ਕਰ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਇਹ ਐਕਸੀਡੈਂਟ ਵਾਪਰਿਆ ਹੈਗਾ। ਸੋ ਬੜਾ ਰੇਲਵੇ ਦੀ ਇੰਡਸਟਰੀ 'ਚ ਜੇ ਦੇਖਿਆ ਜਾਵੇ ਇਹ ਇੱਕ ਤਰ੍ਹਾਂ ਦਾ ਬੜਾ ਖਤਰਨਾਕ ਐਕਸੀਡੈਂਟ ਆ, ਜਿਹਦੇ 'ਚ ਇੰਨੇ ਲੋਕਾਂ ਦੀ ਜਿਹੜੀ ਮੌਤ ਆ ਉਹ ਹੋਈ ਹੈ। ਜੀ ਬਿਲਕੁਲ। ਸੋ 40 ਤੋਂ ਵੱਧ ਲੋਕ ਹੁਣ ਤੱਕ ਇਸ ਹਾਦਸੇ ਦੇ ਵਿੱਚ, ਦੋ ਹਾਈ ਸਪੀਡ ਟ੍ਰੇਨ ਡੀਰੇਲ ਕਰ ਗਈਆਂ ਸੀ ਦੱਖਣੀ ਸਪੇਨ ਦੇ ਵਿੱਚ ਸੰਡੇ ਨੂੰ। ਇੱਕ ਮੈਡਰਿਡ ਤੋਂ ਆ ਰਹੀ ਸੀ, ਇੱਕ ਜਿਹੜੀ ਉਹ ਜਾ ਰਹੀ ਸੀਗੀ, ਤੇ ਐਡਮ ਮੂਜ਼ ਕਰਕੇ ਜਿਹੜਾ ਇਲਾਕਾ ਆ ਉੱਥੇ ਇਹ ਹਾਦਸਾ ਵਾਪਰਿਆ ਆ। ਤੇ ਉਹਦੇ ਵਿੱਚ ਇੰਨੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਆ। 300 ਤੋਂ ਵੱਧ ਸਵਾਰੀਆਂ ਉਸ ਟਾਈਮ ਇਹਨਾਂ ਰੇਲ ਗੱਡੀਆਂ ਦੇ ਵਿੱਚ ਸਵਾਰ ਸੀਗੀਆਂ ਜਦ ਇਹ ਡੀਰੇਲਮੈਂਟ ਵਾਪਰੀ ਹੈਗੀ ਆ। ਸੋ ਇੱਕ ਪਾਸੋਂ ਡੀਰੇਲ ਹੋ ਕੇ ਦੂਜੀ ਪਟੜੀ ਦੇ ਉੱਤੇ ਜਿਹੜੀ ਉਹ ਰੇਲ ਗੱਡੀ ਜਾ ਪਹੁੰਚੀ, ਤੇ ਉਧਰੋਂ ਜਿਹੜੀ ਆ ਰਹੀ ਸੀਗੀ ਫਿਰ ਉਹ ਵੀ ਵੱਜ ਗਈ ਇਹਦੇ ਵਿੱਚ। 130 ਮੀਲ ਫੀ ਘੰਟੇ ਦੀ ਰਫ਼ਤਾਰ ਦੀ ਸਪੀਡ ਸੀਗੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਟ੍ਰੇਨ ਆ ਜਦ ਇਹ ਡੀਰੇਲ ਜਿਹੜੀਆਂ ਉਹ ਹੋਈਆਂ ਹੈਗੀਆਂ। ਏਡੀਐਫ ਕਰਕੇ ਕੰਪਨੀ ਆ ਇਹਨਾਂ ਦੀ ਜਿਹੜੀ ਚਲਾਉਂਦੀ ਹੈ ਰੇਲ ਵਾਲਿਆਂ ਨੂੰ ਉੱਥੇ ਇਨਫਰਾਸਟ੍ਰਕਚਰ ਨੂੰ। ਉਹ ਹੁਣ ਕਹਿੰਦੇ ਆ ਵੀ ਜਾਂਚ ਜਿਹੜੀ ਇਸ ਦੀ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ। ਸਪੇਨ ਤੋਂ ਬੜੀ ਮਾੜੀ ਖਬਰ ਆ ਰਹੀ ਹੈ। ਪਿਛਲੇ ਵੀਕਐਂਡ ਦੇ ਦੌਰਾਨ ਸਪੇਨ ਦੇ ਵਿੱਚ ਇੱਕ ਹਾਈ ਸਪੀਡ ਜਿਹੜੀ ਟ੍ਰੇਨ ਆ ਉਹਦਾ ਐਕਸੀਡੈਂਟ ਹੋ ਗਿਆ ਸਦਰਨ ਸਪੇਨ ਦੇ ਵਿੱਚ, ਤੇ ਜਿਹਦੇ ਨਾਲ 39 ਲੋਕਾਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਤੇ 300 ਦੇ ਕਰੀਬ ਉਹਦੇ ਵਿੱਚ ਪੈਸੰਜਰ ਸੀਗੇ, ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਸੱਟਾਂ ਵੀ ਲੱਗੀਆਂ। 75 ਦੇ ਕਰੀਬ ਲੋਕ ਜੋ ਆ ਉਹਨਾਂ ਨੂੰ ਹਸਪੀਟਲਾਈਜ਼ ਵੀ ਕੀਤਾ ਗਿਆ ਹੈਗਾ। ਕਾਰਡੋਵਾ ਏਰੀਆ ਜੋ 390 ਕਿਲੋਮੀਟਰ ਸਾਊਥ ਆਫ ਮੈਡਰਿਡ ਆ, ਉੱਥੇ ਉਹਨਾਂ ਨੂੰ ਪਹੁੰਚਾਇਆ ਗਿਆ ਹੈਗਾ। ਜਿਹੜੇ ਆਫੀਸ਼ੀਅਲ ਆ ਉਹ ਕਹਿ ਰਹੇ ਆ ਵੀ ਜਿਹੜਾ ਐਕਸੀਡੈਂਟ ਆ ਬੜਾ ਸਟ੍ਰੇਂਜ ਹੈਗਾ ਆ, ਤੇ ਹਜੇ ਉਹ ਫਿਗਰ ਆਊਟ ਕਰ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਇਹ ਐਕਸੀਡੈਂਟ ਵਾਪਰਿਆ ਹੈਗਾ। ਸੋ ਬੜਾ ਰੇਲਵੇ ਦੀ ਇੰਡਸਟਰੀ 'ਚ ਜੇ ਦੇਖਿਆ ਜਾਵੇ ਇਹ ਇੱਕ ਤਰ੍ਹਾਂ ਦਾ ਬੜਾ ਖਤਰਨਾਕ ਐਕਸੀਡੈਂਟ ਆ, ਜਿਹਦੇ 'ਚ ਇੰਨੇ ਲੋਕਾਂ ਦੀ ਜਿਹੜੀ ਮੌਤ ਆ ਉਹ ਹੋਈ ਹੈ। ਜੀ ਬਿਲਕੁਲ। ਸੋ 40 ਤੋਂ ਵੱਧ ਲੋਕ ਹੁਣ ਤੱਕ ਇਸ ਹਾਦਸੇ ਦੇ ਵਿੱਚ, ਦੋ ਹਾਈ ਸਪੀਡ ਟ੍ਰੇਨ ਡੀਰੇਲ ਕਰ ਗਈਆਂ ਸੀ ਦੱਖਣੀ ਸਪੇਨ ਦੇ ਵਿੱਚ ਸੰਡੇ ਨੂੰ। ਇੱਕ ਮੈਡਰਿਡ ਤੋਂ ਆ ਰਹੀ ਸੀ, ਇੱਕ ਜਿਹੜੀ ਉਹ ਜਾ ਰਹੀ ਸੀਗੀ, ਤੇ ਐਡਮ ਮੂਜ਼ ਕਰਕੇ ਜਿਹੜਾ ਇਲਾਕਾ ਆ ਉੱਥੇ ਇਹ ਹਾਦਸਾ ਵਾਪਰਿਆ ਆ। ਤੇ ਉਹਦੇ ਵਿੱਚ ਇੰਨੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਆ। 300 ਤੋਂ ਵੱਧ ਸਵਾਰੀਆਂ ਉਸ ਟਾਈਮ ਇਹਨਾਂ ਰੇਲ ਗੱਡੀਆਂ ਦੇ ਵਿੱਚ ਸਵਾਰ ਸੀਗੀਆਂ ਜਦ ਇਹ ਡੀਰੇਲਮੈਂਟ ਵਾਪਰੀ ਹੈਗੀ ਆ। ਸੋ ਇੱਕ ਪਾਸੋਂ ਡੀਰੇਲ ਹੋ ਕੇ ਦੂਜੀ ਪਟੜੀ ਦੇ ਉੱਤੇ ਜਿਹੜੀ ਉਹ ਰੇਲ ਗੱਡੀ ਜਾ ਪਹੁੰਚੀ, ਤੇ ਉਧਰੋਂ ਜਿਹੜੀ ਆ ਰਹੀ ਸੀਗੀ ਫਿਰ ਉਹ ਵੀ ਵੱਜ ਗਈ ਇਹਦੇ ਵਿੱਚ। 130 ਮੀਲ ਫੀ ਘੰਟੇ ਦੀ ਰਫ਼ਤਾਰ ਦੀ ਸਪੀਡ ਸੀਗੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਟ੍ਰੇਨ ਆ ਜਦ ਇਹ ਡੀਰੇਲ ਜਿਹੜੀਆਂ ਉਹ ਹੋਈਆਂ ਹੈਗੀਆਂ। ਏਡੀਐਫ ਕਰਕੇ ਕੰਪਨੀ ਆ ਇਹਨਾਂ ਦੀ ਜਿਹੜੀ ਚਲਾਉਂਦੀ ਹੈ ਰੇਲ ਵਾਲਿਆਂ ਨੂੰ ਉੱਥੇ ਇਨਫਰਾਸਟ੍ਰਕਚਰ ਨੂੰ। ਉਹ ਹੁਣ ਕਹਿੰਦੇ ਆ ਵੀ ਜਾਂਚ ਜਿਹੜੀ ਇਸ ਦੀ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ।